ਹੁਣ ਵਾਸ਼ਿੰਗ ਮਸ਼ੀਨਾਂ ਨਿਕਲ ਆਈਆਂ ਨੇ ਘਰਾਂ ਦੇ ਵਿੱਚ, ਬੀਬੀਆਂ ਘਰਾਂ 'ਚ ਬੰਦ ਹੋ ਕੇ ਬਸ ਰਹਿ ਗਏ। ਐਡੀਆਂ ਸਹੂਲਤਾਂ ਸਾਨੂੰ ਹੋ ਗਈਆਂ ਨੇ, ਜਿਹਨੇ ਖੁੱਲੇ ਪਾਣੀ 'ਚ, ਸਾਫ ਸੁਥਰੇ ਪਾਣੀ 'ਚ। ਜਲਦੀ ਜਲਦੀ ਦੋ ਛੋਟੇ ਮਾਰੇ ਨੇ ਨਿਤਾਰਨ 'ਚ ਟਾਈਮ ਨਹੀਂ, ਘਰ 'ਚ ਨਾ ਧੋਣ 'ਚ ਟਾਈਮ ਨਹੀਂ ਲੱਗਦਾ ਵੈਸੇ ਤੇ ਜਿੰਨਾ ਨਿਤਾਰਨ 'ਚ ਟਾਈਮ ਲੱਗ ਜਾਂਦਾ, ਕਿਉਂਕਿ ਪਾਣੀ ਇਸ ਤਰ੍ਹਾਂ ਦਾ ਹੁੰਦਾ। ਫਿਰ बिस्मिल्लाहिर्रहमानिर्रहीम जी, अस्सलाम वालेकुम जी। की हाल चाल ने तुहाडे? उम्मीद करने जी तुसीं सारे खैरियत नाल होवोगे जी। अल्लाह पाक तुहानूं अपने समान च रखे। अच्छा जी, मैं आई अज बाहर डेरे ते जेड़ा ना कपड़े भी लैके आई। एक मिनट पहले तितली फाड़ ला, हेलो ए भावें फड़ी ही ना जाए, भज गई, पता लग गया कि मैंने फड़न आए ने। मैं भी कपड़े दरम्यान च राते ने ते मैं डेरे ते आई सी जी। अज मोटर चलदी पई इत्थे। अज कल ना लाइट ने पिंड च साडे च बड़ा जलील किया है लोड शेडिंग ने। सानू पता नहीं की वजह 3-3 4-4 घंटे लाइट बंद रही है। थोड़े जे कपड़े सन मैं घर धोंदी भी सरफ लगा के, लेकिन लाइट चली गई। फिर ना वो भाई जेडे ना देखो बी देंदे पे ने मकई दा, ते मैं सोचा कि वो मोटर उत्थे चलदी है पई, चलो उत्थे लै जाने नाल। गर्मी भी सी, मैं चलो ठंडा ठंडा आराम नाल रौनके धो के लैके आने। पहले तुहानूं पता है पहले दौर च बड़ा यकीन करो बहुत प्यारी जिंदगी सी कि बीबियां इंजी बाहर जाके जिथे टूल वगैरह चलते होंदे सन उत्थे जाके कपड़े धोंदियां सन। ते हुण वाशिंग मशीनां निकल आईयां ने घरां दे विच, बीबियां घरां 'च बंद हो के बस रह गई। एडियां सहूलतां सानूं हो गईयां ने। चलो वो भी अल्लाह पाक दा बड़ा एहसान है, लेकिन असल जिंदगी आई सी कि बाहर आई दा सी जरा सुकून, चार बीबियां रल के आपस दे विच बहना ते दिमाग जरा फ्रैश हो जाना, घरां दे बड़े जे झंझटां च निकल जाना। ਇਹ ਤੁਹਾਨੂੰ ਮੇਰੇ ਹੱਥ ਸੁਰਖ ਨਜ਼ਰ ਆ ਰਹੇ ਹੋਣਗੇ। ਮੈਂ ਭਾਈ ਨਾਲ ਮਕਈ ਦਾ ਜਿਹੜਾ ਨਾ ਛਿੱਟਾ ਦਿੱਤਾ ਸੀ, ਉਹਨੂੰ ਦਵਾਈ ਲੱਗੀ ਹੋਈ ਸੀ, ਇਸ ਵਜ੍ਹਾ ਤੋਂ ਮੇਰੇ ਹੱਥ ਰੰਗੇ ਹੋਏ ਨੇ, ਹਜੇ ਤੱਕ ਨਹੀਂ ਨਿਕਲਿਆ। ਪਾਣੀ ਪੀ ਲਾ ਬਾਬਾ, ਠੰਡਾ ਪਾਣੀ। ਹਾਂ ਬਹੁਤ ਠੰਡਾ, ਬਹੁਤ ਸ਼ਾਨਦਾਰ ਪਾਣੀ ਜੀ। ਕੱਪੜੇ ਜਿਹੜੇ ਨੇ ਨਾ ਮੈਂ ਡੰਡਾ ਵੀ ਲੈ ਕੇ ਆਈ ਹਾਂ ਨਾਲ ਹੀ, ਕੱਪੜੇ ਕੱਢ ਕੇ ਰੱਖਦੇ ਆ ਇੱਥੇ ਸਾਈਡ ਤੇ। ਆ ਵੇਖੋ ਜੀ, ਇਹ ਥੋੜੇ ਜਿਹੇ ਮੇਰੇ ਕੱਪੜੇ ਸਨ ਜਿਹੜੇ ਮੈਂ ਲੈ ਕੇ ਆਈ ਹਾਂ ਧੋਣ ਵਾਸਤੇ। ਮੈਂ ਕਿਹਾ ਚਲੋ ਇੱਥੇ ਛੋਟੇ ਸਿੱਧੇ ਮਾਰ ਕੇ ਭਿਓਏ ਸਨ, ਸਰਫ ਦੇ ਵਿੱਚ ਭਿਓ ਕੇ ਹੀ ਆਉਂਦੇ ਨੇ। ਹੁਣ ਜਿਹੜਾ ਨਾ ਇਹਨਾਂ ਨੂੰ ਸਿਰਫ ਇੱਥੇ ਥੋੜਾ ਜਿਹਾ ਛੋਟੇ ਨਾਲ ਕੁੱਟਾਂਗੇ, ਉਸ ਤੋਂ ਬਾਅਦ ਜਿਹੜਾ ਹੈ ਤਿਤਲੀ ਫੇਰ ਆ ਗਈ। ਮੇਰਾ ਬੜਾ ਦਿਲ ਕਰਦਾ ਪਿਆ ਤਿਤਲੀ ਫੜਨ ਦਾ। ਜਦੋਂ ਛੋਟੇ ਹੋਈਦਾ ਸੀ ਨਾ ਅਸੀਂ, ਤੇ ਦੁਪਹਿਰ ਟਾਈਮ ਵੀ ਨਹੀਂ ਸੀ ਰਸੋਈ ਦਾ, ਉਹਦਾ ਨਾ ਜਿਹੜੀਆਂ ਉਹ ਭੰਬੀਰੀਆਂ ਜਿਹੀਆਂ ਹੁੰਦੀਆਂ ਨੇ ਅਸੀਂ ਬੜੀਆਂ ਫੜੀ ਦੀਆਂ ਹੁੰਦੀਆਂ ਸਨ, ਤਿਤਲੀਆਂ ਬੜੀਆਂ ਫੜੀ ਦੀਆਂ ਹੁੰਦੀਆਂ ਸਨ ਆਪਣਾ ਬਚਪਨ 'ਚ। बहुत प्यारा जी, बहुत शानदार होता है मेरा बचपन। बहुत प्यारा बचपन से, किसी किस्म की टेंशन नहीं, परेशानी नहीं। मेरी सलाह खलो के इतने ना कुछ सोटे मार ला। अरे मैं तुम कह रहा करो सरफ च मैं भ्यों के लैके आई। मैं कितने वक्रिया वक्रिया चीज़ा चुका गी जोड़ा है ना बिच ही भ्यों के लै जा। घर भी कुछ सुटिया सी मैं साफ बिल्कुल सुबह का पानी है जी, खुले पानी से जो कपड़े साफ सुथरे जो साफ हो जाते हैं। लो जी बाल्टी च रखा क्योंकि एडे गंदे नहीं सन। चलो जी दो दो करके धोने, सोखे सुखे भी धुप जाने। छोटा भी छोटा जहा रखा है। हाय हाय अंदर ना चला जाए भाई। तकरीबन साफ ही था ना। छोटे की एडी ज्यादा लोड़ नहीं, फिर भी एहतियातन जड़ा ना मैं साफ कर लेनी। बोल देती ये अगे
ਬਚਪਨ ਚ ਨਾ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ, ਜਦੋਂ ਬੜਾ ਸ਼ੌਕ ਹੋਣਾ ਜਿੱਦਣ ਮਾਵਾਂ ਨੇ ਕਹਿਣਾ ਨਾ ਕੱਪੜੇ ਧੋਣੇ ਨੇ, ਤੇ ਬੜਾ ਚਾਅ ਚੜਨਾ ਕਿ ਹੁਣ ਡੇਰੇ ਤੇ ਜਾਣਗੇ ਤੇ ਇਹ ਕੱਪੜੇ ਧੋਣੀਆਂ ਤੇ ਅਸੀਂ ਨਹਾਵਾਂਗੇ। ਬੜਾ ਨਾਈਦਾ ਹੁੰਦਾ ਸੀ ਟੂਬਲਾਂ ਤੇ। ਫਿਰ ਮਾਵਾਂ ਨੇ ਧੋਣੇ ਆ ਨਾ, ਕੱਪੜੇ ਹੀ ਨਾ ਖਤਮ ਹੋਣ ਇਹਨਾਂ ਦੇ ਸਾਰਾ ਦਿਨ। ਫਿਰ ਉੱਥੇ ਸਹੇਲੀਆਂ ਵੀ ਨਾਲ ਇਕੱਠੀਆਂ ਹੋਣੀਆਂ ਤੇ ਉਹਨਾਂ ਦੇ ਨਾਲ ਖੇਲਣਾ ਕਰਨਾ ਪਾਣੀ ਦੇ ਵਿੱਚ, ਬੜਾ ਮਜ਼ਾ ਆਉਣਾ। ਬਹੁਤ ਸ਼ਾਨਦਾਰ ਦਿਨ ਰਹਿੰਦੇ ਹੁੰਦੇ। ਹਾਏ ਹਾਏ ਬੱਚਾ ਮੇਰੇ ਉੱਪਰ ਗਿਆ। ਹੁਣ ਮਾਸ਼ਾਅੱਲਾ ਅੱਗੇ ਲਾਭਾਂ ਬੀਜਣੀਆਂ ਨੇ, ਫਿਰ ਵੀ ਬਾਹਰ ਪੰਪ ਚੱਲਦੇ ਹੀ ਰਹਿਣੇ ਨੇ। ਫਿਰ ਮੂੰਜੀਆਂ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕੱਦੂ ਕਰੀਦੇ ਨੇ, ਉਹਨਾਂ 'ਚ ਵੀ ਬੜਾ ਬੜਾ ਪਾਣੀ ਪੈਂਦਾ ਹੈ। ਤੇ ਤਕਰੀਬਨ ਹੈ ਹੁਣ ਮੋਟਰਾਂ ਚੱਲਦੀਆਂ ਹੀ ਰਹਿਣੀਆਂ ਨੇ, ਪਾਣੀ ਹੀ ਪਾਣੀ ਬਾਹਰ। ਪਰ ਨਹਾਉਣ ਜਾਂ ਬੱਚੇ ਉਹ ਦੌਰ ਨਹੀਂ ਰਹਿ ਗਏ ਹੁਣ। ਨਹੀਂ, ਬੜੇ ਘੱਟ ਮਾਵਾਂ ਬੱਚੇ ਬਾਹਰ ਕੱਲਦੀਆਂ ਨੇ ਜੀ, ਰੰਗ ਕਾਲੇ ਹੋ ਜਾਂਦੇ ਨੇ, ਇਹ ਹੋ ਜਾਂਦਾ ਉਹ ਹੋ ਜਾਂਦਾ। ਉਂਝ ਬੱਚੇ ਫਿਰਨ ਪਏ ਪਰ ਨਹਾਣਾ ਨਹੀਂ। ਬੂਰ ਲੱਗਿਆ ਹੋਇਆ ਇਹ ਵੀ ਅੰਬ ਦਾ ਦਰਖਤ। ਲੋ ਵੀ ਕੱਪੜੇ ਮੇਰੇ ਤਕਰੀਬਨ ਥੋੜੇ ਜਿਹੇ ਸਨ, ਨਾਲ ਨਾਲ ਗੱਪਸ਼ਪ ਹੋ ਗਈ ਹੈ ਜੀ। ਨਾਲ ਮੇਰੇ ਜਿਹੜੇ ਇਹਨਾਂ ਕੱਪੜੇ ਧੁੱਪ ਗਏ ਨੇ ਖੁੱਲੇ ਪਾਣੀ 'ਚ, ਸਾਫ ਸੁਥਰੇ ਪਾਣੀ 'ਚ। ਇੱਕ ਦੁਪੱਟਾ ਮੇਰਾ ਰਹਿ ਗਿਆ ਬਸ। ਨਹੀਂ ਸੀ ਨਾ ਤਾਂ ਮੈਂ ਇਹਨੂੰ ਇਸ ਤੋਂ ਜ਼ਿਆਦਾ ਇੰਨਾ ਜ਼ਿਆਦਾ ਨਾ ਉਹੀ ਮਾਰਿਆ। ਵੇਖੋ ਹੈ ਨਾ ਮੌਜ, ਘਰਾਂ 'ਚ ਅਸੀਂ ਟੂਟੀਆਂ ਚਲਾ ਚਲਾ ਕੇ ਮਰ ਜਾਈਦਾ। ਤੇ ਤਿੰਨ ਤਿੰਨ ਵਾਰੀ ਵੀ ਕੱਪੜੇ ਨਿਤਾਰੋ ਤੇ ਉਹ ਤਸੱਲੀ ਹੀ ਨਹੀਂ ਹੁੰਦੀ ਹੈ। ਖੁੱਲੇ ਪਾਣੀ 'ਚ ਨਿਤਾਰ ਲਵੋ ਤੇ ਜਿਹੜਾ ਨਾ ਉਹ ਹੋ ਜਾਂਦਾ, ਕੱਪੜੇ ਮੁਕੰਮਲ ਹੋ ਜਾਂਦੇ ਨੇ, ਮਤਲਬ ਸਾਫ਼ ਹੋ ਜਾਂਦੇ ਨੇ ਕੱਪੜੇ। ਤੇ ਵੇਖੋ ਹੁਣ ਇੰਨਾ ਜ਼ਿਆਦਾ ਮੈਨੂੰ ਟਾਈਮ ਨਹੀਂ ਲੱਗਿਆ ਹੈ, ਇੱਥੇ ਮੈਂ ਆਈ ਹਾਂ ਜਲਦੀ ਜਲਦੀ, 2 ਛੋਟੇ ਮਾਰੇ ਨੇ ਤੇ ਨਿਤਾਰਨ 'ਚ ਟਾਈਮ ਨਹੀਂ। ਘਰ 'ਚ ਨਾ ਧੋਣ 'ਚ ਟਾਈਮ ਨਹੀਂ ਲੱਗਦਾ ਵੈਸੇ, ਤੇ ਜਿੰਨਾ ਨਿਤਾਰਨ 'ਚ ਟਾਈਮ ਲੱਗ ਜਾਂਦਾ ਕਿਉਂਕਿ ਪਾਣੀ ਇਸ ਤਰ੍ਹਾਂ ਦਾ ਹੁੰਦਾ ਫਿਰ। ਅੱਛਾ ਜੀ, ਕੱਪੜੇ ਤੇ ਹੋ ਗਏ ਨੇ ਹੁਣ ਮੇਰੇ ਕੰਪਲੀਟ, ਧੋ ਲੈਣੇ ਇਹਦੇ 'ਚ ਰੱਖ ਲੈਣੇ। ਘਰ ਜਾ ਕੇ ਇਹਨਾਂ ਨੂੰ ਸੁੱਕਣੇ ਪਾਵਾਂਗੇ। ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ, ਉਹ ਇਹਨਾਂ ਨੇ ਕੀ ਕੀਤਾ ਹੋਇਆ ਇੱਥੇ। ਇਹ ਦੇਖੋ ਜੀ, ਇਹ ਡਰਮ 'ਚ ਖਾਦ ਇਹਨਾਂ ਨੇ ਫਲੱਡ ਕੀਤੀ ਹੋਈ ਹੈ। ਇਹ ਦੇਖੋ, ਇਹ ਪਾਣੀ ਦੇ ਵਿੱਚ ਜਾਂਦੀ ਪਈ। ਅੱਗੇ ਪਾਣੀ ਲਗਾਇਆ ਹੈ ਕਿਹੜੀ ਸ਼ੈ ਨੂੰ, ਇਹ ਮਕਈ ਨੂੰ, ਮਕਈ ਲਗਾਈ ਹੋਈ ਹੈ ਉਹਨਾਂ ਨੇ। ਤਾਂ ਕੀ ਫਲੱਡ ਕਰਦੇ ਪਏ ਹੋ? ਹਿਊਮਿਕ ਐਸਿਡ। ਇਹ ਕਾਹਦੇ ਵਾਸਤੇ ਕਰਦੇ ਪਏ ਹੋ? ਇਹ ਕਰੀਦਾ ਮਕਈ ਨੂੰ ਆਪਣੇ ਟਨਿਓਰ ਦੇ ਦਰਮਿਆਨ 2 ਦਫਾ। ਅੱਛਾ ਠੀਕ ਹੈ, ਇੱਕ ਦਫਾ ਕਰੀਦਾ ਤਕਰੀਬਨ 1 ਮਹੀਨੇ ਬਾਅਦ। ਅੱਛਾ, ਦੂਸਰੀ ਦਫਾ ਕਰੀਦਾ ਜਿਸ ਟਾਈਮ ਸਟੇਜ ਤੇ ਖੜੀ ਹੈ, ਖੜੀ ਹੋਈ ਤਕਰੀਬਨ 2.5 ਪੌਣੇ 3 ਮਹੀਨੇ ਦੀ ਫਸਲ ਹੋ ਜਾਂਦੀ। ਇੱਕ ਜਦੋਂ ਲੱਗ ਜਾਂਦੀ ਹੈ ਉਸ ਤੋਂ ਕਿੰਨੀ ਦੇਰ ਬਾਅਦ ਕਰਦੇ ਹੋ? ਮਹੀਨੇ ਬਾਅਦ ਕਰਦੇ ਹੋ ਇੱਕ। ਤੇ ਇੱਕ ਜਦੋਂ ਸਹੀ ਖੜੀ ਹੋ ਜਾਂਦੀ ਹੈ ਤੇ ਇੱਕ ਦਫਾ ਤਕਰੀਬਨ 2.5 ਤੋਂ ਪੌਣੇ 3 ਮਹੀਨੇ। 2.5 ਤੋਂ ਪੌਣੇ 3 ਮਹੀਨੇ। ਤੇ ਹੁਣ ਕਿੰਨੇ ਮਹੀਨੇ ਦੀ ਮਕਈ ਜਿਹਨੂੰ ਲਾਏ? ਤਕਰੀਬਨ 2.5 ਪੌਣੇ 3 ਮਹੀਨੇ। 2.5 ਪੌਣੇ 3 ਮਹੀਨੇ, ਸਹੀ ਹੈ। ਇਹ ਪਕਾਵੀਂ ਹੈ ਛੱਲੀਆਂ ਵਾਲੀ, ਸਹੀ ਹੈ। ਮਤਲਬ ਸੈਲਡ ਨਹੀਂ ਬਣਾਉਣਾ, ਛੱਲੀਆਂ ਤਿਆਰ ਕਰਨੀਆਂ ਇਹਦੀਆਂ। ਠੀਕ, ਬਹੁਤ ਸ਼ੁਕਰੀਆ। ਠੀਕ ਹੈ ਜੀ। ਅੱਛਾ ਜੀ, ਇਹ ਚਾਚੂ ਨਹੀਂ ਆਏ ਸਨ ਤੇ ਮੈਂ ਕਿਹਾ ਖਾਦ ਵੀ ਨਾਲ ਫਲੱਡ ਕੀਤੀ ਹੋਈ ਹੈ। ਤੇ ਇਹ ਇਹਨਾਂ ਕੋਲੋਂ ਹਿਊਮਿਕ ਐਸਿਡ ਉਹਨਾਂ ਨੇ ਨਾਮ ਲਿਆ ਜੀ। ਮੈਨੂੰ ਹੋ ਸਕਦਾ ਮੈਂ ਗਲਤ ਬੋਲ ਰਹੀ ਹਾਂ, ਲੇਕਿਨ ਮਾਜ਼ਰਤ ਹੈ, ਲੇਕਿਨ ਮੈਂ ਇਹੀ ਸੁਣਿਆ ਉਹਨਾਂ ਦੇ ਕੋਲੋਂ। ਤੇ ਜੀ ਉਹਨਾਂ ਨੇ ਦੱਸਿਆ ਕਿ ਮਕਈ ਨੂੰ ਕਰਦੇ ਪਏ ਨੇ, ਇੱਕ ਪਹਿਲੇ ਮਹੀਨੇ ਬਾਅਦ ਉਹਨੂੰ ਕਰਦੇ ਨੇ, ਫਿਰ 2.5 ਤੋਂ ਪੌਣੇ 3 ਮਹੀਨੇ ਇਸ ਤਰ੍ਹਾਂ ਦੱਸਦੇ ਪਏ ਸਨ। ਖੈਰ ਅੱਲਾ ਪਾਕ ਜੀ ਬਰਕਤ ਪਾਏ। ਤੇ ਉਹ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ, ਉਹ ਵੀ ਨਾਲ ਸ਼ੇਅਰ ਕੀਤਾ। ਤੇ ਹੁਣ ਅਸੀਂ ਵਾਪਸੀ ਵੱਲ ਨੂੰ ਚੱਲੇ ਹਾਂ, ਘਰ ਵੱਲ ਨੂੰ। ਭਾਈ ਮਕਈ ਦਾ ਛਟਾ ਦਿੰਦੇ ਪਏ ਸਨ ਤੇ ਉਹਨਾਂ ਨੇ ਜਿਹੜਾ ਛਟਾ ਦੇ ਲਿਆ। ਤੇ ਤੁਹਾਨੂੰ ਮੇਰੀ ਵੀਡੀਓ ਕੈਸੀ ਲੱਗੀ ਤੁਸੀਂ ਲਾਜ਼ਮੀ ਕਮੈਂਟ ਕਰਕੇ ਦੱਸਣਾ। ਫਿਰ ਕੋਈ ਅੱਛੀ ਜੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਅਸੀਂ ਜੀ ਹਾਜ਼ਰ ਹੋਵਾਂਗੇ। ਸਾਨੂੰ ਦੇ ਇਜਾਜ਼ਤ ਤੇ ਰੱਬ ਰਾਖਾ।